ਹੈ ਜੀ ਭਗਤ ਸਿੰਘ ਚੌਕ ਉਸ ਵੇਲੇ ਚੌਕ ਜਦੋਂ ਇਹਨਾਂ ਨੂੰ ਇੱਥੇ ਫਾਇਲ ਲਾਇਆ ਜਾਂਦਾ ਹੈ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਨੂੰ, ਉਦੋਂ ਇੱਥੇ ਤੱਕ ਇਹ ਪਿੱਛੇ ਗੇਟ ਸੀ ਇਸ ਜੇਲ੍ਹ ਦਾ, ਸੈਂਟਰ ਜੇਲ੍ਹ ਲਾਹੌਰ ਦੀ। ਇਹ ਫਿਰ ਬਾਅਦ ਦੇ ਵਿੱਚ ਏਰੀਆ ਜਿਹੜਾ ਹੈ ਕੰਮ ਕੀਤਾ ਗਿਆ ਤੇ ਇਹੀ ਜਗ੍ਹਾ ਸੀ ਜਿੱਥੇ ਇਹਨਾਂ ਨੂੰ ਫਾਇਲ ਲਾਇਆ ਜਾਂਦਾ ਹੈ। ਔਰ ਇਸ ਨੂੰ ਫਿਰ ਪਿਛਲੇ ਮੁਖਤਲਿਫ ਅਦਵਾਰ ਦੇ ਵਿੱਚ ਮੁਖਤਲਿਫ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਭਗਤ ਸਿੰਘ ਚੌਕ ਦਾ ਨਾਮ ਇਸ ਨੂੰ ਦਿੱਤਾ ਹੋਇਆ। ਇੱਥੇ ਹਰ ਸਾਲ 23 ਮਾਰਚ ਨੂੰ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਤੇ ਇੱਥੇ ਅਸੀਂ ਇੱਕ ਡਿਮਾਂਡ ਜਿਹੜੀ ਅਸੀਂ ਸਰਕਾਰ ਤੋਂ ਕਰਦੇ ਹੁੰਦੇ ਹਾਂ ਕਿ ਇਸ ਨੂੰ ਭਗਤ ਸਿੰਘ ਚੌਕ ਦਾ ਨਾਮ ਸਰਕਾਰੀ ਤੌਰ ਤੇ ਇਸ ਨੂੰ ਮੰਨਿਆ ਜਾਵੇ, ਲੇਕਿਨ ਅਜੇ ਤੱਕ ਇਹਨੂੰ ਨਹੀਂ ਮੰਨਿਆ ਗਿਆ। ਸੋ ਆਪਣੇ ਤੌਰ ਤੇ ਅਸੀਂ ਇਸ ਨੂੰ ਭਗਤ ਸਿੰਘ ਚੌਕ ਕਹਿੰਦੇ ਹਾਂ। ਇਹ ਆਜ਼ਾਦੀ ਦੇ ਹੀਰੋ ਜਿਹੜੇ ਅੱਜ ਆਜ਼ਾਦੀਆਂ ਮਾਣ ਰਹੇ ਨੇ ਦੋਨੋਂ ਦੇਸ਼, ਇਹ ਅੱਗੇ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਜ਼ਾਦੀ ਲਈ ਤੇ ਉਹਦਾ ਕਿਸ ਤਰੀਕੇ ਨਾਲ ਯੂਜ਼ ਕੀਤਾ ਤੇ ਕਿਤਨੇ ਉਹ ਖੁਦ ਮੁਖਤਾਰ ਹੋਏ। ਲੇਕਿਨ ਇਹ ਆਜ਼ਾਦੀਆਂ ਦਿਲਵਾਣ ਦੇ ਵਿੱਚ ਗੋਰੇ ਤੋਂ ਜਿਹੜਾ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਉਹਨਾਂ ਦਾ ਹਵਾਲਾ ਰਹੇਗਾ, ਉਹ ਇਹ ਪੁਆਇੰਟ ਬਣਦਾ ਹੈ। ਸੋ ਆਓ ਜੋ ਤੁਹਾਨੂੰ ਦਿਖਾ ਦਿੰਦੇ ਹਾਂ। ਬੁਨਿਆਦੀ ਤੌਰ ਤੇ ਕੋਈ ਜਗ੍ਹਾ ਉਹਦੀ ਕੋਈ ਵੈਲਿਊ ਇਹੀ ਹੁੰਦੀ ਹੈ ਕਿ ਉਹ ਕਿਸੇ ਦੇ ਨਾਮ ਦੇ ਨਾਲ ਹੋਵੇ। ਸੋ ਇਸ ਜਗ੍ਹਾ ਦੀ ਵੈਲਿਊ ਇਹ ਹੈ ਕਿ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਦੇ ਨਾਮ। ਸ਼ਹੀਦ ਭਗਤ ਸਿੰਘ ਦੇ ਚੌਂਕ, ਜਿੱਥੇ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। 23 ਸਾਲ ਦੇ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ, ਜਿਹੜੇ ਕਿ ਦੇਸ਼ ਦੀ ਆਜ਼ਾਦੀ ਲਈ ਲੜਦੇ ਸੀ। ਤੇ ਭਗਤ ਸਿੰਘ ਦਾ ਕਹਿਣਾ ਸੀ ਕਿ ਮੈਂ ਉਹ ਆਜ਼ਾਦੀ ਲੈਣੀ ਹੈ ਜਿਹੜੀ ਕਿ ਗੋਰਿਆਂ ਹੱਥੋਂ ਲੈ ਕੇ ਕਾਲਿਆਂ ਨੂੰ ਨਹੀਂ ਦੇਣੀ, ਬਲਕਿ ਲੋਕਾਂ ਨੂੰ ਦੇਣੀ। ਕੀ ਅਸੀਂ ਉਸ ਸੁਪਨੇ ਨੂੰ ਹੁਣ ਪੂਰਾ ਕਰ ਚੁੱਕੇ ਹਾਂ ਜਾਂ ਕਰ ਰਹੇ ਹਾਂ? ਸਵਾਲ ਇਹਦੇ ਤੋਂ ਬਹੁਤ ਵੱਡਾ ਲੱਗਦਾ। ਚਾਹੇ ਗੱਲ ਪੰਜਾਬ ਦੀ ਹੋਵੇ, ਚਾਹੇ ਗੱਲ ਭਾਰਤ ਦੀ ਹੋਵੇ, ਚਾਹੇ ਪਾਕਿਸਤਾਨ ਦੀ ਹੋਵੇ, ਅਸੀਂ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਦੇਵਾਂਗੇ ਜੇਕਰ ਭਗਤ ਸਿੰਘ ਦੇ ਸੁਪਨੇ ਜਿਹੜੇ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲਏ ਸੀ, ਜੇਲ੍ਹ ਦੇ ਵਿੱਚ ਬੈਠ ਕੇ ਲਏ ਸੀ, ਉਹਨਾਂ ਨੂੰ ਪੂਰਾ ਕਰਨ ਵੱਲ 1 ਜਾਂ 2 ਜਾਂ 4 ਕਦਮ ਵਧਾਉਣੇ। ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਿੱਥੋਂ ਅਸੀਂ ਆਏ ਹਾਂ, ਤਾਂ ਉੱਥੇ ਖਟਕੜ ਕਲਾਂ ਦੇ ਵਿੱਚ ਭਗਤ ਸਿੰਘ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਜਾਂ ਉਹਨਾਂ ਦਾ ਪੁਰਾਣਾ ਪਿੰਡ ਸੀ, ਜਨਮ ਤਾਂ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਖਟਕੜ ਕਲਾਂ ਸੀਗਾ, ਉਸ ਪਿੰਡ ਉਹਨਾਂ ਦੇ ਪੁਰਖਿਆਂ ਦਾ ਪਿੰਡ ਸੀ। ਉੱਥੇ ਉਹਨਾਂ ਦਾ ਮਿਊਜ਼ੀਅਮ ਬਣਾਇਆ ਹੋਇਆ, ਉਹਨਾਂ ਦੀ ਯਾਦਗਾਰ ਜਿਹੜੀ ਆ ਉੱਥੇ ਸੰਭਾਲ ਕੇ। ਤੇ ਇੱਕ ਹੋਰ ਬੜੀ ਵਧੀਆ ਚੀਜ਼ ਸੀਗੀ ਕਿ ਜਦੋਂ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਸਹੁੰ ਚੁੱਕੀ ਹੈ ਤੇ ਉਹਨਾਂ ਨੇ ਖਟਕੜ ਕਲਾਂ ਜਾ ਕੇ ਸਹੁੰ ਚੁੱਕੀ ਸੀ ਇੱਕ ਵਧੀਆ ਪ੍ਰਸ਼ਾਸਨ, ਵਧੀਆ ਸ਼ਾਸਨ ਦੇਣ ਵਾਸਤੇ। ਉਹ ਕਿੰਨੇ ਕੁ ਕਾਮਯਾਬ ਹੁੰਦੇ ਨੇ। ਪਰਮਾਤਮਾ ਕਰੇ ਕਿ ਉਹ ਕਾਮਯਾਬੀ ਜ਼ਰੂਰ ਹਾਸਲ ਹੋਵੇ, ਲੋਕਾਂ ਨੂੰ ਉਹ ਆਜ਼ਾਦੀ ਮਿਲੇ ਜਿਹੜਾ ਸੁਪਨਾ ਭਗਤ ਸਿੰਘ, ਰਾਜਗੁਰੂ, ਸੁਖਦੇਵ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਇਹ ਸਾਡੇ ਆਜ਼ਾਦੀ ਦੀ ਲੜਾਈ ਦੇ ਹੀਰੋ ਹੈਗੇ ਆ। ਜਿੱਥੇ ਭਗਤ ਸਿੰਘ ਚੜ੍ਹਦੇ ਪੰਜਾਬ ਦੇ ਨਾਲ ਰਿਲੇਟਡ ਹੈ, ਕਿਉਂਕਿ ਉਹਨਾਂ ਦੀ ਫੈਮਿਲੀ ਜਿਵੇਂ ਦੱਸਿਆ ਕਿ ਖਟਕੜ ਕਲਾਂ ਪਿੰਡ ਦੇ ਪਿਛੋਕੜ ਦੇ ਨਾਲ ਸੰਬੰਧ ਰੱਖਦੀ ਹੈ। ਬਾਅਦ ਦੇ ਵਿੱਚ ਉਹ ਇੱਥੇ ਬੰਗਾ ਜਿਹੜਾ ਹੈਗਾ ਇੱਕ ਪਾਕਿਸਤਾਨ ਦੇ ਵਿੱਚ, ਇੱਥੇ ਉਹਨਾਂ ਦੀ ਫੈਮਿਲੀ ਸ਼ਿਫਟ ਹੋ ਗਈ ਤੇ ਇਹ ਬੰਗਾ ਜਿਹੜਾ ਹੈਗਾ ਪੰਜਾਬ 'ਚ ਵੀ ਹੈਗਾ, ਚੜ੍ਹਦੇ ਪੰਜਾਬ 'ਚ ਵੀ। ਤਾਂ ਉਹਨਾਂ ਨੂੰ ਇਸ ਚੌਂਕ ਦੇ ਵਿੱਚ ਜਿੱਥੇ ਹੁਣ ਅਸੀਂ ਖੜ੍ਹੇ ਹਾਂ ਇਸ ਵੇਲੇ, ਜਿਹਨੂੰ ਸ਼ਹੀਦ ਭਗਤ ਸਿੰਘ ਚੌਂਕ ਦਾ ਨਾਂ ਲੋਕਾਂ ਨੇ ਦਿੱਤਾ ਹੈ, ਸਰਕਾਰ ਨੇ ਹਾਲੇ ਨਹੀਂ ਦਿੱਤਾ। ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਹਾਲੇ ਵੀ ਸ਼ਾਦਮੰਦ ਚੌਂਕ ਹੀ ਹੈ। ਤੇ ਮੈਂ ਆਪਣੇ ਹੋਸਟ ਰਜ਼ਾ ਸਾਹਿਬ ਨੂੰ ਪੁੱਛ ਰਿਹਾ ਸਾਂ ਕਿ ਸ਼ਾਦਮੰਦ ਚੌਂਕ ਕਿਉਂ ਇਹਦਾ ਨਾਂ ਰੱਖਿਆ, ਇਹਦੇ ਬਾਰੇ ਹਾਲੇ ਸਾਨੂੰ ਜਾਣਕਾਰੀ ਪ੍ਰਾਪਤ ਨਹੀਂ ਹੋਈ। ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਸ਼ਾਦਮੰਦ ਕੀ ਉਹ ਸ਼ਖਸ ਸੀ ਕੋਈ ਜਾਂ ਕੀ ਸੀ, ਤੇ ਖੈਰ ਉਹ ਦੈਟ ਇਜ਼ ਡਿਫਰੈਂਟ ਥਿੰਗ। ਪਰ ਸਾਨੂੰ ਅੱਜ ਇਸ ਥਾਂ ਦੇ ਉੱਤੇ ਆ ਕੇ ਆਪਣਾ ਇੱਕ ਸ਼ਹੀਦ ਭਗਤ ਸਿੰਘ ਦੇ ਉਹਨਾਂ ਦੇ ਸਾਥੀਆਂ ਦੇ ਉਹਨਾਂ ਨੂੰ ਸਲਾਮ ਕਰਨ ਦਾ ਇੱਕ ਵਧੀਆ ਮੌਕਾ ਮਿਲਿਆ। ਅਹਿਮਦ ਰਜ਼ਾ ਉਹਨਾਂ ਦੀ ਹਿੰਮਤ ਦੇ ਨਾਲ ਅਸੀਂ ਕੱਲ੍ਹ ਇੱਥੇ ਲਾਹੌਰ ਆਏ ਸੀ ਤੇ ਅੱਜ ਦੂਸਰਾ ਦਿਨ ਅਸੀਂ ਇੱਥੇ ਹੁਣ ਲਾਹੌਰ ਦੇ ਵਿੱਚ ਲੋਕਲ ਜਗ੍ਹਾ ਹੈ ਉਹ ਵੇਖ ਰਹੇ ਹਾਂ। ਤੇ ਸਭ ਤੋਂ ਪਹਿਲਾਂ ਇੱਥੇ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਆਏ ਹਾਂ। ਇਹਦੇ ਨਾਲ ਹੀ ਅਸੀਂ ਸਾਰੇ ਟੂਰ ਦੇ ਵਿੱਚ ਜਿਹੜੇ ਚਾਰ ਮੈਂਬਰ ਆਏ ਹਾਂ। ਅਸੀਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਜਿਹੜੀ ਉਹਨਾਂ ਨੂੰ ਸਲਾਮ। ਜਿਹੜੇ ਪੰਜਾਬੀ ਨੇ ਲਾਹੌਰ ਦੇ ਵਿੱਚ, ਉਹ ਪਿਛਲੇ ਕਈ ਸਾਲਾਂ ਤੋਂ ਡਿਮਾਂਡ ਕਰ ਰਹੇ ਆ ਕਿ ਇਸ ਸ਼ਾਦਮੰਦ ਚੌਂਕ ਦਾ ਨਾਂ ਜਿਹੜਾ ਸ਼ਹੀਦ ਭਗਤ ਸਿੰਘ ਚੌਂਕ ਰੱਖਿਆ ਜਾਵੇ, ਪਰ ਸਰਕਾਰ ਹਾਲੇ ਇਹਦੇ 'ਤੇ ਗੌਰ ਨਹੀਂ ਕਰ ਰਹੀ ਹੈਗੀ।
ਤੇ ਮੈਂ ਤੇ ਮੇਰੇ ਸਾਥੀ ਜਿਹੜੇ ਅਸੀਂ ਇਸ ਗਰੁੱਪ 'ਚ ਆਏ ਹਾਂ, ਅਸੀਂ ਆਪਣਾ ਇਹਨਾਂ ਦੇ ਨਾਲ ਆਪਣੀ ਆਵਾਜ਼ ਸਾਂਝੀ ਕਰਦੇ ਹੋਏ ਜਿਹੜੇ ਇੱਥੇ ਰਜ਼ਾ ਅਹਿਮਦ ਪੰਜਾਬੀ ਤੇ ਨਾਲ ਹੋਰ ਸਾਰੇ ਸੁਹੇਲ ਜੀ ਦੇ ਸਾਡੇ ਨਾਲ, ਬਾਬਾ ਨਜ਼ਮੀ ਜੀ, ਦੀਪ ਜੀ, ਸਾਰੇ ਜਿਹੜੇ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੇ ਨਾਲ ਅਸੀਂ ਆਪ ਆਪਣੀ ਆਵਾਜ਼ ਜਿਹੜੀ ਹੈ ਨਾਲ ਮਿਲਾਉਂਦੇ ਹੋਏ ਅਸੀਂ ਪਾਕਿਸਤਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਚੌਂਕ ਦਾ ਨਾਂ ਜਿਹੜਾ ਹੈਗਾ ਉਹ ਸ਼ਹੀਦ ਭਗਤ ਸਿੰਘ ਚੌਂਕ ਕਾਗਜ਼ਾਂ ਦੇ ਵਿੱਚ ਵੀ ਕਰਤਾ ਜਾਵੇ, ਤਾਂ ਕਿ ਉਹਨਾਂ ਸ਼ਹੀਦਾਂ ਨੂੰ 23 ਮਾਰਚ 1930 ਦੇ ਜਿਹੜੇ ਸ਼ਹੀਦ ਹੋਏ ਸੱਚੀ ਸ਼ਰਧਾਂਜਲੀ ਹੋਵੇਗੀ। ਤੇ ਅਸੀਂ ਇੱਕ ਵਾਰ ਫਿਰ ਪੁਰਜ਼ੋਰ ਮੈਂ ਬੇਨਤੀ ਕਰਦਾ ਆਪਣੇ ਵੱਲੋਂ ਤੇ ਆਪਣੇ ਗਰੁੱਪ ਦੇ ਸਾਥੀਆਂ ਵੱਲੋਂ ਕਿ ਇਸ ਮੰਗ ਵੱਲ ਪੂਰਨ ਧਿਆਨ ਦਿੱਤਾ ਜਾਵੇ।